ਬੈਂਕਾਕ ਤੋਂ ਖਬਰ ਆ ਰਹੀ ਆ ਵੀ ਬਹੁਤ ਹੀ ਖਤਰਨਾਕ ਭੂਚਾਲ ਜੋ ਕਿ 7.7 ਮੈਗਨੀਚਿਊਡ ਦਾ ਸੀਗਾ, ਜਿਹਦਾ ਐਪੀ ਸੈਂਟਰ ਮੈਂਡਲੇ ਮਾਇਨਮਾਰ ਦੇ ਲਾਗੇ ਸੀ, ਜੋ ਸੈਕੰਡ ਲਾਰਜੈਸਟ ਸਿਟੀ ਹੈਗੀ ਆ। ਲੱਕਲੀ ਜਿਹੜਾ ਇਹ ਭੂਚਾਲ ਆ ਉਹ ਦਿਨ ਨੂੰ ਆਇਆ। ਜੇ ਰਾਤ ਨੂੰ ਆਉਂਦਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਸੀ। ਕਿਸ ਜਗ੍ਹਾ ਦੇ ਉੱਤੇ 7.7 ਦੱਸ ਰਹੇ ਆ, ਤੇ ਉਹ ਤੋਂ ਬਾਅਦ 6.4 ਮੈਗਨੀਚਿਊਡ ਦਾ ਵੀ ਭੂਚਾਲ ਆਇਆ, ਜਿਹਦੇ ਨਾਲ ਹੁਣ ਤੱਕ 150 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ। ਤੇ ਥਾਈਲੈਂਡ ਤੱਕ ਜਿਹੜਾ ਇਹ ਭੂਚਾਲ ਆ ਉਹ ਦੇਖਿਆ ਗਿਆ, ਤੇ ਬਹੁਤ ਜ਼ਿਆਦਾ ਜਿਹੜਾ ਬਿਲਡਿੰਗਸ ਦਾ ਵੀ ਨੁਕਸਾਨ ਹੋਇਆ ਹੈਗਾ। ਸੋ ਹਜੇ ਤੱਕ ਵੀ ਜਿਹੜੀ ਪੂਰੀ ਇਨਫੋਰਮੇਸ਼ਨ ਨਹੀਂ ਆ ਰਹੀ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉੱਥੇ ਜਿਹੜਾ ਇਹ ਵਾਪਰਿਆ ਸੀ। ਤੇ ਮਾਇਨਮਾਰ, ਥਾਈਲੈਂਡ, ਬੈਂਕਾਕ, ਇਹਨਾਂ ਸਾਰੇ ਏਰੀਆ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ। ਮਾਇਨਮਾਰ ਦੇ ਵਿੱਚ ਜੋ ਉੱਥੇ ਦੀ ਗਵਰਨਮੈਂਟ ਮਿਲਟਰੀ ਆ, ਮਿਲਟਰੀ ਨੂੰ ਜੋ ਇੱਕ ਤਰ੍ਹਾਂ ਦੇ ਨਾਲ ਗਵਰਨਮੈਂਟ ਨੂੰ ਕੰਟਰੋਲ ਕਰਦੀ ਆ, ਤੇ ਉਹਨਾਂ ਨੇ ਟੈਲੀਵਾਈਜ਼ ਸਪੀਚ ਦੇ ਵਿੱਚ ਦੱਸਿਆ ਵੀ 144 ਲੋਕਾਂ ਦੀ ਮੌਤ ਹੋਈ ਆ ਤੇ 730 ਜਾਣੇ ਜੋ ਫੱਟੜ ਹੋਏ ਹੈਗੇ ਆ। ਸੀਨੀਅਰ ਜਨਰਲ ਮਿਨ ਔਂਗ ਹਲੈਂਗ ਉਹਨਾਂ ਨੇ ਇਹ ਦੱਸਿਆ ਵੀ ਇਹ ਜਿਹੜੇ ਡੈਥ ਟੋਲ ਆ ਇਹ ਹੋਰ ਵਧੂਗਾ। ਬਹੁਤ ਜੋ ਪਿਕਚਰਸ ਆ ਰਹੀਆਂ ਪੁਰਾਣੀਆਂ ਮੰਦਿਰਾਂ ਦੀਆਂ, ਕਮਰਸ਼ੀਅਲ ਬਿਲਡਿੰਗਸ, ਹਾਈ ਰਾਈਜ਼ ਬਿਲਡਿੰਗਸ, ਬਹੁਤ ਸਾਰੀਆਂ ਜਿਹੜੀਆਂ ਆ ਉਹ ਫਲੈਟ ਹੋ ਗਈਆਂ। ਨਹੀਂ, ਬਹੁਤ ਹੀ ਖਤਰਨਾਕ ਭੂਚਾਲ ਸੀ। ਸੋ 150 ਤੋਂ ਵੱਧ ਲੋਕਾਂ ਦੀ ਮੌਤ ਹੁਣ ਤੱਕ ਆਲਰੇਡੀ ਦੱਸੀ ਜਾ ਚੁੱਕੀ ਆ। ਮਲਬੇ ਅੰਡਰ ਕਿੰਨੇ ਲੋਕ ਨੇ ਉਹਨਾਂ ਦੇ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਹੈ, ਤੇ ਇਹ ਆંકੜਾ ਵਧਣ ਦੀ ਕਿਆਸ ਰਹੀ ਹੈਗੀ ਆ। 750 ਤੋਂ ਵੱਧ ਤਕਰੀਬਨ ਲੋਕ ਆਲਰੇਡੀ ਫੱਟੜ ਦੱਸੇ ਗਏ ਨੇ। ਥਾਈਲੈਂਡ ਤੇ ਬੈਂਕਾਕ ਦੀਆਂ ਜਿਹੜੀਆਂ ਸ਼ਹਿਰ ਦੇ ਅਥਾਰਟੀਜ਼ ਆ ਉਹਨਾਂ ਨੇ ਕਿਹਾ ਵੀ 10 ਜਣੇ ਮਰ ਗਏ ਨੇ, 16 ਇੰਜਰਡ ਨੇ, ਤੇ 100 ਤੋਂ ਵੱਧ 3 ਕੰਸਟਰਕਸ਼ਨ ਸਾਈਟ ਤੋਂ ਜਿਹੜੀਆਂ ਇੱਕ ਹਾਈ ਰਾਈਜ਼ ਬਿਲਡਿੰਗ ਦੇ ਨਾਲ ਸੰਬੰਧਿਤ ਆ, ਉੱਥੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਸੀ ਉੱਥੇ ਇਹ ਆંકੜੇ ਜਿਹੜੇ ਉਹਨਾਂ ਨੇ ਦੱਸਿਆ। ਬਾਕੀ ਓਵਰਆਲ ਜਿੱਦਾਂ ਨੰਬਰ ਦੱਸਿਆ ਵੀ 150 ਤੋਂ ਵੱਧ ਹੁਣ ਤੱਕ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਆ। ਤੇ ਬਹੁਤ ਸਾਰੀਆਂ ਵੀਡੀਓਜ਼ ਆਈਆਂ ਵੀ ਬਣ ਰਹੀਆਂ ਜਿਹੜੀਆਂ ਬਿਲਡਿੰਗਸ ਆ ਉਹ ਪੱਤਿਆਂ ਦੇ ਢੇਰ ਵਾਂਗੂ ਸਿੱਧੀਆਂ ਥੱਲੇ ਦੀਆਂ ਥੱਲੇ ਜਿਹੜੀਆਂ ਉਹ ਡਿੱਗ ਗਈਆਂ ਆ। UN ਦੇ ਜਿਹੜੇ ਗੁਤਰਸ ਆ ਸਕੱਤਰ ਜਨਰਲ, ਉਹ ਜਿਹੜੀ ਵਰਲਡ ਬਾਡੀ ਆ, ਉਹਨਾਂ ਨੇ ਕਿਹਾ ਵੀ ਉਹ ਇਸ ਦੇ ਰਿਸਪੌਂਸ ਦੇ ਲਈ ਆਪਣੀ ਜਿਹੜੀ ਕਾਰਵਾਈ ਆ ਉਸ ਨੂੰ ਸ਼ੁਰੂ ਕਰ ਰਹੇ ਆ, ਤੇ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਇਸ ਦੇ ਵਿੱਚ ਮਦਦ ਦੀ ਉਹਨਾਂ ਨੇ ਅਪੀਲ ਲਗਾਈ ਜਿਹੜੀ ਉਹ ਹੈਗੀ ਆ। ਮਿਆਂਮਾਰ ਦੇ ਵਿੱਚ ਇੱਕ ਬ੍ਰਿਜ, ਇੱਕ ਮੋਨੈਸਟਰੀ ਤੇ ਇੱਕ ਡੈਮ ਵੀ ਜਿਹੜਾ ਉਹ ਬਰਸਟ ਕਰ ਗਿਆ ਹੈਗਾ ਆ। ਸੋ ਇਹ ਵੀ ਇੱਕ ਜਿਹੜੀ ਸਥਿਤੀ ਆ ਉਹ ਮਾੜੀ ਬਣੀ ਪਈ ਆ। ਸੈਗਿਆਂਗ ਇਲਾਕੇ ਦੇ ਵਿੱਚ 90 ਸਾਲ ਪੁਰਾਣਾ ਇੱਕ ਜਿਹੜਾ ਪੁਲ ਸੀ ਜੋ ਕਿ ਮੈਂਡਲੇ ਤੇ ਮਿਆਂਮਾਰ ਨੂੰ ਜੋੜਦਾ ਸੀ, ਉਹ ਵੀ ਟੁੱਟ ਕੇ ਜਿਹੜਾ ਉਹ ਨਸ਼ਟ ਹੋਇਆ ਆ। ਸੋ ਜਿੱਦਾਂ ਕਹਿ ਲਓ ਵੀ ਇੱਕ ਰਾਖ ਜਿਹੜੀ ਇਹ ਚੀਜ਼ ਬਣ ਗਈ ਆ, ਘੱਟਾ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਬਣ ਗਈਆਂ। ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉੱਥੋਂ ਦੀਆਂ ਇਸ ਟਾਈਮ ਆ ਰਹੀਆਂ ਹੈਗੀਆਂ ਆ ਵੀ ਕਿਸ ਤਰੀਕੇ ਦੇ ਨਾਲ ਆ। ਕਹਿੰਦੇ US GS ਜੀਓਲੋਜੀਕਲ ਸਰਵੇ ਤੇ ਜਿਹੜਾ ਜਰਮਨੀ ਦਾ GFZ ਆ, ਉਹ ਜਿਹੜੇ ਜੀਓ ਸਾਇੰਸ ਦੇ ਲਈ ਸੈਂਟਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਅਰਥਕੁਏਕ ਆ ਇਹ ਸ਼ੈਲੋ ਸੀਗਾ, ਯਾਨੀ ਕਿ ਧਰਤੀ ਦੇ ਵਿੱਚ ਬੜਾ ਡੂੰਘੀ ਥਾਂ ਤੇ ਨਹੀਂ ਸੀਗਾ, ਮਹਿਜ 10 ਕਿਲੋਮੀਟਰ ਹੇਠਾਂ ਇਸ ਦਾ ਐਪੀ ਸੈਂਟਰ ਮੰਨਿਆ ਜਿਹੜਾ ਉਹ ਜਾ ਰਿਹਾ। ਇਹ ਜਿਹੜੀਆਂ ਮੁੱਢਲੀਆਂ ਰਿਪੋਰਟਸ ਦੇ ਵਿੱਚ ਪਤਾ ਲੱਗ ਰਿਹਾ। ਕਹਿੰਦੇ ਵੀ ਜਿਹੜਾ ਵੀ ਸ਼ੈਲੋ ਅਰਥਕੁਏਕ ਹੁੰਦਾ, ਯਾਨੀ ਕਿ ਧਰਤੀ ਦੇ ਸਤਲ ਤੋਂ ਜ਼ਿਆਦਾ ਡੂੰਘਾ ਨਾ ਹੋਵੇ, ਤਾਂ ਉਹ ਜ਼ਿਆਦਾਤਰ ਇਸ ਦੇ ਵਿੱਚ ਨੁਕਸਾਨ ਜ਼ਿਆਦਾ ਪਹੁੰਚਾਉਂਦੀ ਆ, ਤੇ ਉਹੀ ਚੀਜ਼ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ। ਇੱਥੋਂ ਤੱਕ ਕਿ ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀਗਾ ਵੀ ਇਸ ਦੇ ਜਿਹੜੇ ਝਟਕੇ ਆ ਚੀਨ ਦੇ ਯੂਨਾਨ ਤੇ ਸਿਆਚਿਨ ਪ੍ਰੋਵਿੰਸ ਦੇ ਵਿੱਚ ਵੀ ਜਿਹੜੇ ਉਹ ਮਹਿਸੂਸ ਕੀਤੇ ਗਏ। ਇੱਥੋਂ ਤੱਕ ਕਿ ਉੱਥੇ ਵੀ ਇਸ ਨੇ ਜਿਹੜਾ ਨੁਕਸਾਨ ਆ ਉਹ ਪਹੁੰਚਾਇਆ ਹੈਗਾ ਆ। ਸੋ ਇਸ ਭੂਚਾਲ ਦੇ ਕਰਕੇ ਹਰਜੋਤ ਸਿੰਘ ਜੀ ਆંકੜੇ ਜਿਹੜੇ ਆ ਜੇ ਹੋਰ ਜ਼ਿਆਦਾ ਵਧਣ ਦੀ ਜਿਹੜੀ ਸੰਭਾਵਨਾ ਆ ਉਹ ਦੱਸੀ ਜਾ ਰਹੀ ਆ। ਜੀ।